ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ, ਅੱਜ 29 ਜੂਨ 2015 15 ਹਾੜ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਪੁੱਛਾਂਗੇ ਤੁਹਾਡਾ ਵੀਕਐਂਡ, ਤੁਸੀਂ ਇਸ ਵੀਕਐਂਡ ਕਿੱਥੇ ਗਏ ਕੌਮ ਦੀ ਸੇਵਾ ਕਰਨ ਲਈ? ਇਹ ਵੀਕਐਂਡ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਕਹਿਣ ਵਾਂਗੂ ਮੈਂ ਗਿਆ ਤੇ ਪੀਕੇ ਪਿੰਡ ਜੀ, ਔਰ 2 ਦਿਨ ਸੈਟਰਡੇ ਸੰਡੇ ਉੱਥੇ ਹੀ ਗੁਜ਼ਾਰੇ ਜੀ। ਸੈਟਰਡੇ ਦਾ ਦਿਨ ਤਾਂ ਮੈਂ ਬਹੁਤ ਵਾਰ ਜਦੋਂ ਅਸੀਂ ਗੁਰਮਤ ਦੇ ਹਵਾਲੇ ਨਾਲ ਗ੍ਰਸਤ ਜੀਵਨ ਦੀ ਗੱਲ ਕਰਦੇ ਤੇ ਸ਼ਾਇਦ ਇਹ ਸਭ ਤੋਂ ਔਖਾ ਹੁੰਦਾ ਹੈ ਜੀਵਨ ਦੇ ਵਿੱਚ ਗ੍ਰਸਤ ਚ ਹੁੰਦਿਆਂ ਰੱਬ ਨੂੰ ਵੀ ਯਾਦ ਰੱਖਣਾ, ਭਲੇ ਵੱਲ ਵੀ ਤੁਹਾਡੇ ਹੱਥ ਵਧਣ, ਆਰਥਿਕ ਤੰਗਦਸਤੀ ਨਾਲ ਵੀ ਤੁਸੀਂ ਜੂਝੋ ਜੀ, ਤੇ ਬਿਮਾਰੀ ਹੈ ਕੋਈ ਹੋਰ ਜਿਹੜੀ ਹੈ ਸਮੱਸਿਆ ਹੈ ਉਸ ਦੇ ਨਾਲ ਜੂਝੋ, ਤੇ ਜੇ ਪਰਿਵਾਰਾਂ 'ਚ ਇਤਫਾਕ ਹੈ ਫਿਰ ਤੁਸੀਂ ਉਹ ਸਾਰੇ ਨੂੰ ਸਿਰ ਜੋੜ ਕੇ ਵੱਡੀ ਤੋਂ ਵੱਡੀ ਮੁਸ਼ਕਲ ਨੂੰ ਪਾਰ ਕਰ ਜਾਂਦੇ ਹੋ। ਤੇ ਕਈ ਵਾਰ ਸਭ ਕੁਝ ਹੁੰਦਿਆਂ ਸੁਣਦਿਆਂ ਵੀ ਕੁਝ ਚੀਜ਼ਾਂ ਆਪਸ ਦੇ ਵਿੱਚ ਨਾ ਇਤਫਾਕੀ ਜਿਹੜੀ ਹੈ ਉਹ ਬਹੁਤ ਵਾਰ ਉਸੇ ਗ੍ਰਸਤ ਨੂੰ ਦੁਖਦਾਈ ਵੀ ਬਣਾ ਦਿੰਦੀ ਹੈ ਜੀ। ਸੋ ਸੈਟਰਡੇ ਤਾਂ ਇਸ ਸਭ ਦਾ ਮੇਲ ਸੀ ਜਿਹਦੇ 'ਚ ਜਿਹੜੇ ਸਾਡੇ ਆਪਣੇ ਪਿਆਰੇ ਪਰਿਵਾਰ ਨੇ ਉਹਨਾਂ ਦੇ ਵਿੱਚ ਬੇਸ਼ੱਕ ਉਹ ਬਿਮਾਰੀ ਦੇ ਹਵਾਲੇ ਨਾਲ ਹੈ ਜਾਂ ਆਪਸੀ ਅੰਡਰਸਟੈਂਡਿੰਗ ਦੇ ਹਵਾਲੇ ਨਾਲ ਹੈ, ਸੋ ਉਹ ਸਾਰਾ ਮਾਣ ਕਰਦੇ ਨੇ। ਔਰ ਉਹ ਸਾਰੇ ਚੋਂ ਮੈਂ ਇਹ ਵੀ ਦੇਖਦਾ ਹਾਂ ਵੀ ਇਹ ਇੱਕ ਕੁਦਰਤੀ ਵਰਤਾਰ ਹੈ ਜੀਵਨ ਦੇ ਵਿੱਚ ਜੀ, ਕਿਉਂਕਿ ਜਦੋਂ ਅਸੀਂ ਦੁੱਖ ਸੁੱਖ ਦੋਵੇਂ ਕੱਪੜੇ ਪਹਿਰੇ ਜਾਏ ਮਨੁੱਖ ਇਹ ਪੜ੍ਹਦੇ ਤੇ ਜੀਵਨ ਦੇ ਵਿੱਚ ਦੁੱਖ ਤੇ ਸੁੱਖ ਜਿਹੜੇ ਨੇ ਇਹ ਨਾਲ ਨਾਲ ਜੁੜੇ ਹੋਏ ਨੇ। ਔਰ ਜਦੋਂ ਅਸੀਂ ਘਰੇਲੂ ਜੀਵਨ ਦੇ ਵਿੱਚ ਦੇਖਦੇ ਹਾਂ ਤੇ ਹਰ ਚੈਲੰਜ ਨੂੰ, ਇਸੇ ਲਈ ਸ਼ਾਇਦ ਗੁਰੂ ਨਾਨਕ ਸਾਹਿਬ ਨੇ ਜਦੋਂ ਇਹਨਾਂ ਸਾਰਿਆਂ ਨੂੰ ਜੋਗੀ ਸਿੱਧ ਵੱਡੇ ਵੱਡੇ ਜਿਹੜੇ ਲੁਕਵੇਂ ਥਾਵਾਂ ਤੇ ਬੈਠ ਕੇ ਕਿਸੇ ਨੇ ਸਾਹ ਕਿਤੇ ਚੜਾਏ ਹੈ, ਕਿਸੇ ਨੇ ਕਿਤੇ ਚੜਾਏ ਹੈ ਜੀ। ਅੱਜ ਤਾਂ ਹੁਣ ਯੋਗਾ ਨੂੰ ਜਿਸ ਤਰੀਕੇ ਦੇ ਨਾਲ ਫਰਾਡ ਬਣਾ ਕੇ ਵੇਚਿਆ ਇਹਨਾਂ ਨੇ, ਮੈਂ ਅੱਜ ਹੀ ਦੇਖ ਰਿਹਾ ਸੀ ਕਿ ਈਵਨ ਫੌਜ ਦੇ ਵਿੱਚ ਪੈਰਾਮਿਲਟਰੀ ਫੋਰਸਿਸ ਔਰ ਦੂਜਿਆਂ ਨੂੰ ਉਤੋਂ ਆਰਡਰ ਕੀਤਾ ਕਿ ਕੰਪਲਸਰੀ ਯੋਗਾ, ਕਿ ਜੀ ਇਹ ਤਾਂ ਐਂਸ਼ੀਐਂਟ ਇੰਡੀਆ ਦੀ ਗਿਫਟ ਹੈ ਔਰ ਇਹਨੂੰ ਜਿਹੜਾ ਉਹ ਹਰ ਰੋਜ਼ਾਨਾ ਸਵੇਰੇ ਜਿਹੜਾ ਹਰ ਫੌਜੀ ਕਰੇਗਾ। ਸੋ ਇੱਕ ਪਾਸੇ ਤਾਂ ਇਸ ਕਿਸਮ ਦਾ ਚੱਲ ਰਿਹਾ ਫਰਾਡ ਤੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਹੀ ਵੇਲੜਾਂ ਨੂੰ, ਜੋਗੀਆਂ ਨੂੰ ਜਿਹੜੇ ਦੌੜੇ ਹੋਏ ਸੀ ਸਮਾਜ ਤੋਂ, ਇਹ ਯਾਦ ਕਰਵਾਇਆ ਸੀ ਕਿ ਭਾਈ ਇਹ ਤੁਹਾਡੀ ਘਾਲਣਾ ਕਿਸੇ ਪਾਸੇ ਨਹੀਂ ਹੈ, ਅਲਟੀਮੇਟਲੀ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਕਿ ਘਾਲਣਾ ਦੀ ਕਮਾਈ ਕਰਨੀ ਤੇ ਉਸ ਨੂੰ ਵੀ ਫਿਰ ਵੰਡ ਕੇ ਜਿਨ੍ਹਾਂ ਦੇ ਕੋਲ ਨਹੀਂ ਹੈ, ਹੈਵ ਨਾਟ ਨੇ, ਉਹਨਾਂ ਦੇ ਨਾਲ ਸਾਂਝਾ ਕਰਨਾ। ਇਹੀ ਉਹ ਨੇ ਜਿਨ੍ਹਾਂ ਨੂੰ ਰੱਬ ਦਾ ਰਸਤਾ ਨਜ਼ਰ ਆ ਸਕਦਾ ਹੈ। ਨਾਨਕ ਰਾਹ ਪਛਾਣੇ ਸੇ, ਪਛਾਣ ਜਾਂ ਉਸ ਰਸਤੇ ਤੇ ਤੁਰਨ ਦੀ ਸਮਰੱਥਾ ਉਹੀ ਰੱਖਦੇ ਨੇ ਜੀ। ਔਰ ਇਸੇ ਲਈ ਜਦੋਂ ਅਸੀਂ ਬਾਣੀ ਦੇ ਦੂਸਰੇ ਹਵਾਲੇ ਨਾਲ ਦੇਖਦੇ ਹਾਂ, ਬਹੁਤ ਵਾਰ ਜਿਹੜੇ ਲੋਕ ਵਿਹਲੜ ਕਿਸਮ ਦੇ ਸਨ ਸੱਚ ਦੇ ਉੱਤੇ ਤਾਂ ਡਿਬੇਟ ਕਰਦੇ ਸੀ ਜੀ, ਸੱਚ ਕੀ ਹੈ, ਮਿੱਥਿਆ ਹੈ, ਜੱਗ ਮਿੱਥਿਆ ਹੈ, ਰੱਬ ਸੱਚ ਹੈ ਨਹੀਂ ਹੈ। ਉਹ ਸਾਰੀ ਡਿਬੇਟ ਜਦੋਂ ਤੁਸੀਂ ਇਹਨਾਂ ਦੇ 6 ਸ਼ਾਸਤਰ ਦੇਖਦੇ ਹੋ ਹਿੰਦੂ ਥਾਟ ਦੇ, ਤੇ ਫਿਰ ਤੁਹਾਨੂੰ ਲੱਗਦਾ ਹੈ ਵੀ ਉਹ ਡਿਬੇਟ ਕਿਸ ਹੱਦ ਤੱਕ ਸੀ ਜੀ। ਪਰ ਇੱਥੇ ਗੁਰੂ ਨਾਨਕ ਸਾਹਿਬ ਨੇ ਉਹ ਧਰਮ ਜਿਹੜਾ ਹੈ ਉਸ ਨੂੰ ਪ੍ਰਵਾਨਗੀ ਦਿੱਤੀ ਜਿਸ ਦੇ ਵਿੱਚ ਗੁਰੂ ਸਾਹਿਬ ਨੇ ਫਰਮਾਇਆ ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ ਜੀ, ਕਿ ਸੱਚ ਬਹੁਤ ਵੱਡੀ ਚੀਜ਼ ਹੈ, ਹਰ ਚੀਜ਼ ਸੱਚ ਤੋਂ ਹੋ ਰਹੇ, ਪਰ ਅਲਟੀਮੇਟਲੀ ਟਰੂਥਫੁਲ ਲਿਵਿੰਗ, ਸੱਚ ਨੂੰ ਜੀਵਨ ਦੇ ਵਿੱਚ ਲਿਆਣਾ, ਇਹ ਸੱਚ ਤੋਂ ਉੱਪਰ ਹੈ ਜੀ। ਔਰ ਮੈਂ ਸਮਝਦਾ ਵੀ ਗ੍ਰਸਤ ਜੀਵਨ 'ਚ ਅਸੀਂ ਸਾਰੇ ਗੁਜ਼ਰਦੇ ਹਾਂ, ਉਹਨਾਂ ਮੁਸ਼ਕਲਾਂ ਦਾ ਟਾਕਰਾ ਕਰਦੇ ਹਾਂ। ਜੇ ਅਸੀਂ ਉਸ ਟਾਕਰੇ ਦੇ ਦੌਰਾਨ ਸੱਚ ਦਾ ਪੱਲਾ ਘੁੱਟ ਕੇ ਫੜਦੇ ਤੇ ਫਿਰ ਅਲਟੀਮੇਟਲੀ ਰਸਤਾ ਨਜ਼ਰ ਆ ਜਾਂਦਾ ਹੈ। ਕੋਈ ਵੀ ਸਿਚੁਏਸ਼ਨ ਅਨਐਂਡਿੰਗ ਨਹੀਂ ਹੁੰਦੀ। ਔਰ ਆਮ ਜਦੋਂ ਅਸੀਂ ਪੋਇਟਰੀ ਦੀ ਲੈਂਗੁਏਜ ਕਹਿੰਦੇ ਹਾਂ ਕਿ ਹਰ ਹਨੇਰੀ ਰਾਤ ਦੀ ਸਵੇਰ ਹੈ ਜੀ, ਤੇ ਇਹ ਵੀ ਜਿਹੜੇ ਲੋਕ ਇਹ ਸਮਝਦੇ ਨੇ ਕਿ ਭਾਈ ਸ਼ਾਇਦ ਇਹ ਸਾਰਾ ਕੁਝ ਹੀ ਸੁੱਖਾਂ ਨਾਲ ਭਰਿਆ, ਜਿਹੜਾ ਦੁੱਖਾਂ ਨਾਲ ਭਰਿਆ ਹੋਇਆ ਹੈ, ਜਿਵੇਂ ਬੁੱਧ ਦਾ ਥਾਟ ਸੀ, ਉਹ ਵੀ ਇੱਕ ਐਕਸਟ੍ਰੀਮ ਤੇ ਖੜੇ ਹੁੰਦੇ ਨੇ। ਤੇ ਜਿਹੜੇ ਦੂਸਰੇ ਐਕਸਟ੍ਰੀਮ ਤੇ ਖਲੋ ਕੇ ਸੋਚਦੇ ਨੇ ਕਿ ਭਾਈ ਜੋ ਕੁਝ ਵੀ ਹੈ ਇਹ
ਇਸ ਜੀਵਨ ਦੇ ਵਿੱਚ ਹੀ ਹੈ ਕਿ ਇਸ ਜੀਵਨ ਨੂੰ ਹੀ ਖੁਸ਼ੀਆਂ ਮਾਣੋ, ਆਨੰਦ ਮਾਣੋ, ਇਹੀ ਸੁੱਖ ਦੇ ਪਲ ਨੇ, ਉਹ ਦੂਸਰੇ ਸਿਰੇ ਤੇ ਖੜੇ ਨੇ। ਔਰ ਮੈਂ ਸਮਝਦਾ ਕਿ ਜੀਵਨ ਦੇ ਵਿੱਚ ਸੱਚ ਨੂੰ ਅਪਣਾਉਂਦੇ ਆ, ਗ੍ਰਸਤ ਜੀਵਨ ਦੇ ਵਿੱਚ ਇਹਨਾਂ ਸਾਰੀਆਂ ਰੁਕਾਵਟਾਂ ਦਾ ਟਾਕਰਾ ਕਰਨਾ, ਇਹੀ ਸਿੱਖ ਦੇ ਹਿੱਸੇ ਹੈ ਜੀ। ਸੋ ਸੈਚਰਡੇ ਤਾਂ ਕੁਛ ਇਸ ਕਿਸਮ ਦੇ ਰਲਵੇਂ ਮਿਲਵੇਂ ਜਿਹੜੇ ਨੇ ਉਹ ਉਸ ਕਿਸਮ ਦਾ ਸੀ। ਐਤਵਾਰ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ, ਜਿਹੜਾ ਮੁੱਖ ਤੌਰ ਤੇ ਸਭ ਤੋਂ ਜਿੱਥੇ ਸੰਗਤ ਦੀ ਗਿਣਤੀ ਜ਼ਿਆਦਾ ਹੈ, ਅਜੇ ਬੇਸ਼ੱਕ ਉਹਨਾਂ ਦੀ ਇਮਾਰਤ ਹੋਂਦ ਚ ਨਹੀਂ ਆਈ ਹੈ, ਲੇਕਿਨ ਫਿਰ ਵੀ ਜਿਹੜਾ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਦੇ 3.5 ਸਾਲਾ ਸਪੁੱਤਰ ਅਜੈ ਸਿੰਘ ਔਰ 700 ਤੋਂ ਜ਼ਿਆਦਾ ਸਾਥੀ ਸਿੰਘ ਜਿਹੜੇ ਕਿ ਦਿੱਲੀ ਦੇ ਵਿੱਚ ਮਾਰੇ ਗਏ, ਜ਼ੁਲਮ ਕਰਕੇ, ਟਾਰਚਰ ਕਰਕੇ, ਉਹਨਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਰੱਖਿਆ ਸੀ ਜੀ। ਸੋ ਉਹਦੇ ਚ ਵੀ ਸੰਗਤਾਂ ਦੇ ਨਾਲ ਸਾਨੂੰ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ। ਔਰ ਮੈਂ ਜਿੱਥੇ ਜਿਵੇਂ ਹਰ ਥਾਂ ਤੇ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਵੀ ਇਹੀ ਦੁਹਰਾਉਂਦਾ ਕਿ ਜੇ ਬੀਤੇ ਦੇ ਵਿੱਚ ਜ਼ਾਲਮ ਰਜੀਮ ਸੀ, ਮੁਗਲ ਸਨ ਜਾਂ ਅਫਗਾਨ ਧਾੜਵੀ ਸਨ, ਤੇ ਸਿੱਖਾਂ ਦਾ ਰਿਜ਼ੋਲਵ ਸੀ ਕਿ ਅਸੀਂ ਇੱਜ਼ਤ, ਆਣ, ਅਣਖ ਦੇ ਨਾਲ ਜਿਉਣੇ, ਔਰ ਉਹ ਆਣ ਤੇ ਅਣਖ ਰਾਜਸੀ ਪਾਵਰ ਨਾਲ, ਪੋਲੀਟੀਕਲ ਪਾਵਰ ਦੇ ਨਾਲ ਹੀ ਜਿਹੜੀ ਹੈ ਉਹ ਰੀਸਟੋਰ ਹੁੰਦੀ ਹੈ ਜੀ। ਔਰ ਅੱਜ ਦੇ ਕੰਟੈਕਸਟ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਜਿਸ ਤਰੀਕੇ ਦਾ ਮਾਹੌਲ ਅੱਜ ਬਣਿਆ ਹੋਇਆ ਹੈ, ਜਿਵੇਂ ਸਾਡਾ ਪੰਜਾਬ ਜਿਹੜਾ ਕਦੇ ਔਰ ਸੰਗਤ ਦੇ ਵਿੱਚ ਬਾਅਦ ਲੰਗਰ ਛਕਦੇ, ਮੇਰੇ ਨਾਲ ਇੱਕ ਸੱਜਣ ਬੈਠੇ ਸੀ ਜਿਹੜੇ ਕੋਈ ਅੱਛੇ ਗਸਟਡ ਆਫੀਸਰ ਰਿਟਾਇਰ ਹੋਏ ਸੀ, ਭਾਰਤ ਭਰ ਚ ਟਰੈਵਲ ਕਰਦੇ ਰਹਿੰਦੇ ਸੀ, ਤੇ ਉਹ ਮੈਨੂੰ ਕਹਿਣ ਲੱਗੇ ਜੀ ਮੈਂ 60ਵੇਂ ਚ ਤਮਿਲਨਾਡੂ ਗਿਆ, ਕੋਈ ਐਡਵਾਈਜ਼ਰੀ ਉਹਨਾਂ ਦੀ ਨੇ ਮੈਨੂੰ ਸੱਦਿਆ ਸੀ ਜੀ। ਤੇ ਉਸ ਸਰਕਾਰ ਨੇ, ਉਹਨਾਂ ਦਾ ਡੈਲੀਗੇਸ਼ਨ ਸੀ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਜੀ ਅਸੀਂ ਪ੍ਰੋਗਰੈਸ ਕਰਨਾ ਚਾਹੁੰਦੇ ਹਾਂ ਪੰਜਾਬ ਮਾਡਲ ਤੇ, ਤੁਸੀਂ ਸਾਨੂੰ ਦੱਸੋ ਵੀ ਪੰਜਾਬ ਦੇ ਵਿੱਚ ਇਹਦੇ ਬਾਵਜੂਦ ਕਿ ਲਗਭਗ 40% ਲੋਕ ਜਿਹੜੇ ਨੇ ਉਹ ਜੜੇ, ਔਰ ਨਵਾਂ ਇੱਕ ਚੈਲੰਜ ਸੀ ਕਿ ਕਿਵੇਂ ਪੰਜਾਬ ਪ੍ਰੋਸਪੈਰਿਟੀ ਦੇ ਵੱਲ ਗਿਆ, ਔਰ ਅਸੀਂ ਪੰਜਾਬ ਮਾਡਲ ਫੋਲੋ ਕਰਨਾ ਚਾਹੁੰਦੇ। ਤੇ ਉਹੀ ਕਹਿਣ ਲੱਗੇ ਕਿ ਵੀ ਹੁਣ ਮੈਂ ਜਦੋਂ ਪੰਜਾਬ ਜਾਂਦਾ ਜਾਂ ਗਿਆ ਵੀ ਪੰਜਾਬ ਤਾਂ ਡਿਸਟਰੋਏ ਕਰ ਦਿੱਤਾ ਹੈ ਸਾਰਾ, ਉਸ ਨੂੰ ਉਹਨਾਂ ਨੇ ਲੁੱਟ ਲਿਆ। ਅੱਜ ਜੋ ਪੰਜਾਬ ਦਾ ਹਾਲ ਹੈ, ਔਰ ਉਹੀ ਤਮਿਲਨਾਡੂ ਜਾਂ ਕਰਨਾਟਕਾ ਜਾਂ ਆਂਧਰਾ ਜਿਹੜਾ ਕਦੇ ਪੰਜਾਬ ਮਾਡਲ ਫੋਲੋ ਕਰਨਾ ਚਾਹੁੰਦੇ ਸੀ, ਉਹ ਕਿੱਥੇ ਪਹੁੰਚ ਗਏ ਨੇ। ਸੋ ਮੈਂ ਉਹਨਾਂ ਨੂੰ ਕਿਹਾ ਜੀ ਬਸ ਇਹੀ ਹੁੰਦਾ ਹੈ ਕਿ ਜਦੋਂ ਤੁਹਾਡੇ ਕੋਲ, ਕਿਉਂਕਿ ਮੇਰੇ ਲੈਕਚਰ ਦਾ ਵਿਸ਼ਾ ਵੀ ਮੁੱਖ ਤੌਰ ਤੇ ਇਹੀ ਸੀ ਕਿ ਕਿਸ ਕਿਸਮ ਦੇ ਨਾਲ ਜਦੋਂ ਕਿ ਕੌਮ ਦਾ ਹੋਮਲੈਂਡ ਉਸ ਦੀ ਜਵਾਨੀ ਤਬਾਹੀ ਦੇ ਕਾਗਾਰ ਤੇ ਲਿਆ ਕੇ ਖੜੀ ਕੀਤੀ ਹੋਏ, ਤੇ ਫਿਰ ਮਨਜੀਤ ਜੀ ਕੇ ਜਾਂ ਉਹਨਾਂ ਦੇ ਅੱਗੋਂ ਦੁਮ ਛੱਲੇ ਜਿਨ੍ਹਾਂ ਨੂੰ ਉਹਨਾਂ ਨੇ ਖਾਲਿਸਤਾਨ ਦੀ ਆਜ਼ਾਦੀ ਦੀ ਲਹਿਰ ਨੂੰ ਜਿਹੜਾ ਉਹ ਕਨਫਿਊਜ਼ਨ ਪਾਉਣ ਲਈ, ਭੰਬਲ ਭੂਸਾ ਪਾਉਣ ਲਈ ਅੱਜਕੱਲ ਛੱਡਿਆ ਹੋਇਆ ਹੈ। ਔਰ ਮੈਂ ਸ਼ੁਕਰੀਆ ਵੀ ਅਦਾ ਕਰਨਾ ਚਾਹੁੰਦਾ ਹਾਂ ਆਪਣੇ ਸੈਂਕੜਿਆਂ ਉਹਨਾਂ ਦਰਸ਼ਕਾਂ ਦਾ, ਸਰੋਤਿਆਂ ਦਾ, ਜਿਨ੍ਹਾਂ ਨੇ ਪਿਛਲੇ 2-3 ਦਿਨ ਚ ਜਿਹੜਾ ਸਾਨੂੰ ਲਿਖਿਆ ਜਾਂ ਫੋਨ ਕੀਤਾ, ਕਿਉਂਕਿ ਫਰਾਈਡੇ ਅਸੀਂ ਇਸ ਵਿਸ਼ੇ ਨੂੰ ਟੱਚ ਕੀਤਾ ਸੀ ਔਰ ਕਾਫੀ ਜ਼ਿਆਦਾ ਸ਼ੇਅਰਿੰਗ ਇਨ ਥਾਊਜ਼ੈਂਡਸ ਹੋਈ ਹੈ ਸਾਡੀ ਉਸ ਵੀਡੀਓ ਦੀ। ਸੋ ਮੈਂ ਹਰ ਇੱਕ ਨੂੰ ਜਵਾਬ ਨਹੀਂ ਦੇ ਸਕਾਂਗਾ, ਈਮੇਲਸ ਦਾ ਵੀ ਜਾਂ ਉਹਨਾਂ ਦੇ ਫੇਸਬੁੱਕ ਸੁਨੇਹਿਆਂ ਦਾ ਜਾਂ ਫੋਨ ਕਾਲਾਂ ਦਾ। ਸੋ ਮੈਂ ਇਸ ਦਾ ਸ਼ੁਕਰੀਆ ਅਦਾ ਕਰਦਾ ਕਿ ਸਾਡੇ ਦਰਸ਼ਕਾਂ ਨੇ, ਸਰੋਤਿਆਂ ਨੇ ਉਸ ਰਿਸਪੌਂਸ ਨੂੰ ਪਸੰਦ ਕੀਤਾ। ਪਰ ਕੁੱਲ ਮਿਲਾ ਕੇ ਜਿਵੇਂ ਮੈਂ ਉਸ 'ਚ ਵੀ ਕਿਹਾ ਸੀ ਕਿ ਨਾ ਇਹ ਪਹਿਲੇ ਨੇ ਨਾ ਇਹ ਅਖੀਰਲੇ ਹੋਣੇ ਨੇ ਜੀ। ਔਰ ਜਿਸ ਤਰੀਕੇ ਦੇ ਨਾਲ ਇਸ ਕਿਸਮ ਦੇ ਜਿਹੜੇ ਦੁਮ ਛੱਲੇ ਹਕੂਮਤਾਂ ਖੜੀਆਂ ਕਰਦੀਆਂ ਔਰ ਪ੍ਰਚਾਰ ਇਹ ਕੀਤਾ ਜਾ ਰਿਹਾ ਕਿ ਜੀ ਦੇਖੋ ਸਿੱਖ ਕਿੰਨੇ ਪ੍ਰੋਸਪਰਸ ਨੇ, ਕਿੰਨੇ ਖੁਸ਼ਹਾਲ ਨੇ ਜੀ, ਉਹ ਇੰਨੇ ਖੁਸ਼ਹਾਲ ਸਿੱਖ, ਜੇ ਹਿੰਦੂ ਜਿਹੜੇ ਨੇ ਉਹ ਸਾਨੂੰ ਤੰਗ ਕਰਦੇ। ਪਹਿਲੀ ਗੱਲ ਤਾਂ ਅਸੀਂ ਹਮੇਸ਼ਾ ਹੀ ਕਹਿੰਦੇ ਹਾਂ ਵੀ ਲੜਾਈ ਸਾਡੀ ਇੰਡੀਅਨ ਸਟੇਟ ਨਾਲ ਹੈ, ਪਰ ਉਹ ਜਾਣ ਕੇ ਉਹਨੂੰ ਕਮਿਊਨਲ ਰੰਗਤ ਵੀ ਦੇਣਾ ਚਾਹੁੰਦੇ ਨੇ। ਫਿਰ ਕਹਿਣਗੇ ਜੀ ਦੇਖੋ ਉਹ ਜੇ ਉਹ ਰੁਕਾਵਟ ਬਣਦੇ ਤੇ ਇਹ ਖੁਸ਼ਹਾਲੀ ਕਿੱਥੋਂ ਹੁੰਦੀ। ਸੋ ਇੱਕ ਪਾਸੇ ਔਰ ਇਹ ਇਵੇਂ ਹੀ ਹੈ ਜਿਵੇਂ ਕਿ ਜਿਹੜਾ ਬਿਲਕੁਲ ਜਿਵੇਂ ਸਾਡੇ ਉਹ ਇੱਕ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਸੀ ਕਿ ਵੀ ਕੋਈ ਜਦੋਂ ਹੁਣ ਡੈਥ ਹੋ ਜਾਂਦੀ ਹੈ ਤੇ ਕਈ ਵਾਰ ਤੁਹਾਡਾ ਮੂੰਹ ਖੁੱਲਾ ਰਹਿ ਜਾਂਦਾ ਹੈ, ਦੰਦ ਇਵੇਂ ਜਾਪਦੇ ਨੇ ਕਿ ਵੀ ਜਿਵੇਂ ਜਦੋਂ ਬੰਦਾ ਹੱਸਦਾ ਹੈ ਉਦੋਂ ਵੀ ਇਸ ਕਿਸਮ ਦਾ ਚਿਹਰਾ ਹੁੰਦਾ ਜੀ। ਤੇ ਉਹ ਕਿਸੇ ਨੂੰ ਡੈਡ ਦੇਖ ਕੇ ਤੇ ਕਿਸੇ ਹੋਰ ਨੇ ਜਿਹਨੂੰ ਪਤਾ ਨਹੀਂ ਸੀ ਵੀ ਡੈਥ ਕੀ ਹੁੰਦੀ ਹੈ ਤੇ ਡੈਲੀਬਰੇਟਲੀ ਕਰਦੇ ਨੇ। ਉਹਨਾਂ ਨੇ ਕਿਹਾ ਸੀ ਕਿ ਜੀ ਦੇਖੋ ਬੁੱਢਾ ਦੇਖੋ ਹੱਸਦਾ ਹੈ ਜੀ। ਸੋ ਮਤਲਬ ਇਹ ਹੈ ਵੀ ਅੱਜ ਹਾਲ ਇਹ ਹੈ ਕਿ ਇਹ ਕੋਈ ਕਹੇ ਜੀ ਸਿੱਖ ਬੜੇ ਪ੍ਰੋਸਪਰਸ ਨੇ, ਤੇ ਤੁਸੀਂ ਪੰਜਾਬ ਦਾ ਹਾਲ ਦੇਖ ਕੇ ਜੋ ਪੰਜਾਬ ਤੋਂ ਆਂਦੇ ਨੇ, ਅੱਜ ਇੱਕ ਹੋਰ ਸਾਡੇ ਬੜੇ ਪਿਆਰੇ ਵੀਰ ਵਰਜੀਨੀਆ ਤੋਂ ਜਿਹੜੇ ਕਾਫੀ ਸਾਲਾਂ ਬਾਅਦ ਵਾਪਸ ਪਰਤੇ ਜੀ, ਤੇ ਉਹਨਾਂ ਨੇ ਵੀ ਉਹੀ ਕਹਾਣੀ ਜਿਹੜੀ ਕਿ ਉਸ ਗੈਸਟਡ ਆਫੀਸਰ ਨੇ
ਲੰਗਰ ਛਕਦੇ ਆ ਮੈਨੂੰ ਉਹਦੇ ਨਾਲ ਸਾਂਝੀ ਕੀਤੀ ਸੀ। ਉਹਨਾਂ ਨੇ ਵੀ ਕਿਹਾ ਕਿ ਜੀ ਪੰਜਾਬ ਤਾਂ ਉਹ ਪੰਜਾਬ ਹੀ ਨਹੀਂ ਹੈ, ਜੀ, ਸਭ ਡਰਟ ਹੈ। ਔਰ ਧਾਰਮਿਕ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਜੀ ਅੱਗੇ ਤਾਂ ਜਦੋਂ ਅਸੀਂ ਦੇਖਦੇ ਹਾਂ ਕਿਤੇ ਗੁਰਦੁਆਰਾ ਨਜ਼ਰ ਆਉਂਦਾ ਸੀ ਤੇ ਸ਼ਰਧਾ ਨਾਲ ਸਿਰ ਆਪੇ ਹੀ ਝੁਕ ਜਾਂਦਾ ਸੀ। ਹੁਣ ਕਹਿੰਦੇ ਬੇਸ਼ੱਕ ਬਾਹਰ ਗੁਰਦੁਆਰੇ ਵਰਗਾ ਗੁੰਬਦ ਹੋਏ, ਨਿਸ਼ਾਨ ਸਾਹਿਬ ਵੀ ਲੱਗਾ ਹੋਏ, ਅੰਦਰ ਜਾ ਕੇ ਦੇਖਣਾ ਪੈਂਦਾ ਵੀ ਅੰਦਰ ਹਵਨ ਚੱਲ ਰਿਹਾ ਹੈ, ਕੋਈ ਹੋਰ ਚੱਲ ਰਿਹਾ, ਗੁਰਦੁਆਰਾ ਵੀ ਹੈ, ਕਿ ਵੀ ਇਸ ਕਿਸਮ ਦਾ ਕਰਮ ਕਾਂਡ ਜਿਹੜਾ ਹੈ ਉਹ ਆ ਗਿਆ। ਔਰ ਉਸੇ ਤਰ੍ਹਾਂ ਦਾ ਡਰਟ, ਉਸੇ ਤਰ੍ਹਾਂ ਦੀਆਂ ਟੁੱਟੀਆਂ ਭੱਜੀਆਂ ਸੜਕਾਂ। ਮੈਂ ਕਿਹਾ ਜੀ ਮੇਨ ਅੰਮ੍ਰਿਤਸਰ ਤੱਕ ਜਾਂਦੇ ਆ ਸਾਡਾ ਜੋ ਹਾਲ ਸੀ ਤੇ ਪਿੰਡਾਂ 'ਚ ਕੀ ਹਾਲ ਹੁੰਦਾ ਹੋਏਗਾ। ਸੋ ਕੁੱਲ ਮਿਲਾ ਕੇ ਚਿੰਤਤ ਤਾਂ ਹਰ ਪੰਥ ਦਰ ਦੀ ਵੀਰ ਭੈਣ ਹੈ। ਔਰ ਜਿਹੜੇ ਵੀ ਮਿਲਦੇ ਨੇ TV 84 ਰਾਹੀਂ ਬਹੁਤ ਸਾਰੇ ਵੀਰ ਭੈਣਾਂ ਜੁੜੇ ਨੇ, ਉਹਨਾਂ ਨੂੰ ਪਸੰਦ ਹੈ ਕਿ ਅਸੀਂ ਜਿਹੜਾ ਪੰਜਾਬ ਦਾ ਹਾਲ ਹੈ, ਕੌਮ ਦੀ ਡੈਸਟਨੀ ਹੈ, ਉਹਦੇ ਬਾਰੇ ਰੋਜ਼ਾਨਾ ਜਿਹੜਾ ਇਸ ਪ੍ਰੋਗਰਾਮ 'ਚ ਜ਼ਿਕਰ ਕਰਦੇ ਜੀ। ਪਰ ਬਹੁਤਿਆਂ ਨੂੰ ਲੱਗਦਾ ਕਿ ਵੀ ਕਿਵੇਂ ਇਸ 'ਚੋਂ ਨਿਕਲਿਆ ਜਾਏ। ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਭਾਈ ਸਾਡਾ ਫੇਥ ਗੁਰੂ ਦੇ ਉੱਤੇ ਅਨਸ਼ੇਕੇਬਲ ਹੋਣਾ ਚਾਹੀਦਾ ਔਰ ਇਸ ਗੱਲ ਦਾ ਸਾਡਾ ਰਿਜ਼ੋਲਵ ਹੋਣਾ ਚਾਹੀਦਾ ਕਿ ਅਸੀਂ ਇਹ ਤਬਦੀਲੀ ਲਿਆਣੀ ਹੈ, ਇਸ ਨੂੰ ਅਸੀਂ ਬਦਲਣੇ, ਅਸੀਂ ਆਪਣਾ ਘਰ ਬਣਾਉਣਾ। ਔਰ ਇਹ ਗੱਲ ਕਿ ਬਿਨਾਂ ਖਾਲਿਸਤਾਨ ਦੀ ਸਿਰਜਣਾ ਤੋਂ ਸਾਡਾ ਕੋਈ ਵੀ ਮਸਲਾ ਉਹ ਸਾਊਥ ਏਸ਼ੀਆ ਦੇ ਵਿੱਚ ਹੱਲ ਨਹੀਂ ਹੋ ਸਕਦਾ ਜੀ। ਇਸ ਗੱਲ ਦੇ ਲਈ ਸਾਡੀ ਮੁਕੰਮਲ ਕਨਵਿਕਸ਼ਨ ਹੋਣੀ ਚਾਹੀਦੀ ਹੈ। ਸੋ ਸੰਗਤ ਦਾ ਹਮੇਸ਼ਾ ਹੀ ਜਿਵੇਂ ਪਿਆਰ ਹੁੰਦਾ ਹੈ, ਉਹ ਪਿਆਰ ਬਾਦਸਤੂਰ ਜਾਰੀ ਹੈ ਜੀ। ਸੋ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਸੋ ਅੱਜ ਵਾਪਸ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹਾਂ ਜੀ। ਡਾਕਟਰ ਜੀ ਆਇਆਂ ਨੂੰ ਹੁਣ ਇਸ ਤਰ੍ਹਾਂ ਲਈ ਬ੍ਰੇਕ ਜਾਂ ਸਿਆਸੀ ਮੁੱਦਾ ਲੈ ਲਓ ਬ੍ਰੇਕ ਜੀ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।